ਮੇਰਾ ਨਾਮ ਅਰਸ਼ੀਦਾ ਤੇ ਉਹਨਾਂ ਵਾਲਾ ਨਿਗਾਹ ਰਮਜੀਨਾ ਤੇ ਮੇਰੇ ਦਾਦੇ ਦੇ ਨਾਲ ਆਲਾ ਅਸ਼ਕਾ। ਅਸੀਂ ਪਹਿਲਾ ਪਿੰਡ ਸਾਡਾ ਹੈਗਾ ਸੀ ਕੋਟਕਪੂਰਾ। ਕੋਟਕਪੂਰਾ ਨਾਲ ਦਾ ਤਹਿਸੀਲ ਮੋਗਾ ਤੇ ਕੋਟਕਪੂਰੇ ਦੇ ਨਾਲ ਨਾਲ ਅੰਮਾ ਕਿਹੜੇ ਕਿਹੜੇ ਪਿੰਡ ਸਨ ਹੋਰ? ਨਾਲ ਪਿੰਡ ਕੋਲੇ ਵੀ ਸ਼ਹਿਰ ਸੀਗਾ ਤੇ ਗਵਾਰ ਸੀਗੇ, ਇੱਕ ਜਹਾਰਿਆਂ ਦਾ ਗਵਾਰ ਸੀਗਾ, ਇੱਕ ਡੱਲੇ ਦਾ ਗਵਾਰ ਸੀ, ਮੇਰੇ ਦਾਦਕੇ ਵੀ ਡੱਲੇ ਸਾਦੇ ਸੀਗੇ। ਅੱਛਾ ਅੱਛਾ। ਤੇ ਇੱਕ ਗਵਾਰ ਸੀਗਾ ਇਹਨਾਂ ਦਾ ਸਿੱਖਾਂ ਦਾ। ਹਾਂ 8 ਸਾਲਾਂ ਦੀ ਸੀਗੀ। ਹਲੀਮ ਦੀ ਹੱਥੀ ਤੇ ਜਾਂਦੀ ਸੀ, ਉੱਥੇ ਸੌਦਾ ਵੀ ਲਿਆਦੀ ਸੀਗੀ। ਉਹ ਕਰਾਰ ਹਲੀਮ ਕਰਾਰ ਸੀਗਾ। ਹਾਂ ਹੋਟਲ ਹੈਗਾ ਸੀ ਮੁਸਲਮਾਨਾਂ ਦਾ ਸੀ, ਇੱਕ ਹੋਟਲ ਹੈ ਇੱਕ ਉਹਨਾਂ ਦਾ ਸੀਗਾ। ਅੱਛਾ। ਵੱਖਰੇ ਵੱਖਰੇ ਹੋਟਲ ਸੀਗੇ। ਸਾਡੇ ਪਿੰਡ ਦੇ ਵਿੱਚ ਇੱਕ ਮਕਸਦ ਸੀਗੀ, ਸੜਕ ਜਾਂਦੀ ਸਾਡੇ ਬੂਹੇ ਦੇ ਅੱਗੋਂ ਦੀ ਤੇ ਮੇਰੇ ਪਿਓ ਦੇ ਦਰਵਾਜ਼ੇ ਦੇ ਅੱਗੋਂ ਦੀ ਤੇ ਅਗਾ ਖੂਹ ਸੀ ਵੱਡਾ ਸਾਰਾ। ਉੱਥੇ ਮਾਛੀ ਪਾਣੀ ਭਰਦਾ ਹੁੰਦਾ ਸੀਗਾ। ਇੱਧਰਲੇ ਪਾਸੇ ਹੱਥ ਸੀਗਾ, ਉੱਥੇ ਮੁਸਲਮਾਨਾਂ ਦੀਆਂ ਰੋਟੀਆਂ ਲਾ ਦੀਆਂ, ਹਿੰਦੂਆਂ ਦੀਆਂ ਰੋਟੀਆਂ ਲਾ ਦੀਆਂ। ਉੱਥੇ ਉਹ ਝੋਟਾ ਲਾਈ ਰੱਖਦਾ। ਫਿਰ ਉਹ ਜਿਹੜਾ ਹੈਗਾ ਸੀਗਾ ਮਾਛੀ ਤਾਇਦਾ ਮਾਛੀ ਸੀ, ਤਾਇਦਾ ਮਾਛੀ ਮਾਛੀ ਪਾਣੀ ਹਰ ਘਰੇ ਇੱਕ ਮੱਛੀ ਦਾ ਪਾਣੀ ਨਹੀਂ ਦਿੰਦਾ, ਖੜਿਆ ਦੇ ਪਾ ਜਾਂਦਾ। ਮਾਈਆਂ ਸਾਡੀ ਇੱਥੇ ਤੇ ਵਾਈ ਸੀ ਸਾਡੀ ਮੇਰੇ ਦਾਦਕਿਆਂ ਦੀ। ਸਭ ਤੋਂ ਬੜੀ ਦੂਰ ਸੀਗੀ ਮਿੰਟਨ ਦੇ ਨਾਲ ਪਾਲ ਸੀਗਾ। ਇਹ ਵਾਈਦਾ ਸੀਗਾ, ਉੱਥੇ ਸਾਡੀ ਵਾਈ ਸੀ। ਫਸਲਾਂ ਛੋਟੇ ਵੀ ਬੀਜ ਲੈਂਦੇ ਸੀਗੇ, ਜੌਂ ਵੀ ਕਣਕ ਵੀ ਹਰ ਫਸਲ ਬੀਜਦੇ ਸੀ। ਮੇਰਾ ਬਾਬਾ ਤੇ ਕੰਮ ਕਰਦਾ ਸੀਗਾ, ਰੇਲ ਗੱਡੀ ਤੇ ਲੱਗਿਆ ਆਇਆ ਸੀਗਾ। ਅੱਛਾ। ਤੇ ਸਮਾਨ ਜਿਹੜੀ ਰੇਲ ਗੱਡੀ ਲਿਆ ਦਿੱਤਾ ਸਮਾਨ ਉਹ ਲਾਹਦਾ ਸੀਗਾ ਤੇ ਲਾ ਕੇ ਤੇ ਉਹ ਫਿਰ ਆਦਾ ਪੈਸੇ ਲੈ ਕੇ ਘਰੇ ਆ ਜਾਂਦਾ। ਮੋਗੇ ਤੇ ਜਾਂਦੀ ਸੀ, ਇੱਥੋਂ ਜਾਂਦੀ ਸੀ ਗੱਡੀ। ਹਾਂ ਮੋਗਾ ਸਾਡੀ ਤਹਿਸੀਲ ਸੀ। ਤੇ ਅੱਲਾ ਗੁੱਲਾ ਜਦੋਂ ਪਿਆ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹਨੇ ਅੱਲਾ ਗੁੱਲਾ ਪਿਆ ਅਸੀਂ ਸੀਗੇ ਨਾਨਕਿਆਂ ਤੇ। ਭਾਈ ਵੀ ਦਰਵੰਡੀ ਸੀ ਮੇਰੇ ਨਾਨਕੇ ਤੇ ਉੱਥੇ ਨਾ ਜਿਹੜਾ ਸਾਨੂੰ ਨਹੀਂ ਪਤਾ ਸੀਗਾ ਤੇ ਮੇਰੀ ਮਾਂ ਨੂੰ ਆਖਣ ਲੱਗਾ ਕਰਾਰ ਅੱਜ 3 ਦਿਨ ਰਹਿ ਕੇ ਹਲਚਣਾ ਪੈਣ ਦੇ। ਤੂੰ ਆਦੇ ਬੱਚੇ ਲੈ ਗਏ ਤੇ ਪਾਕਿਸਤਾਨ ਜਾਂਦੀ ਆ। ਤੇ ਨਾਨੇ ਮੇਰੇ ਨੂੰ ਆਖਿਆ ਵੀ ਤੂੰ ਮੈਨੂੰ ਇਹ ਯਾਦ ਆਇਆ ਤੇ ਨਾਨਾ ਮੇਰਾ ਨਾਮ ਆਇਆ, ਸਾਡੀਆਂ ਘਰ ਦੀਆਂ ਜਾਇਦਾਦਾਂ ਸਾਡਾ ਸਾਰਾ ਕੁਝ ਸਾਨੂੰ ਕੋਲ ਉਠਾਉ ਜਾਣਾ। ਨਾਨਾ ਮੇਰਾ ਨਾਮ ਲਿਆ ਤੇ ਉਹਨੇ ਫੇਰ ਹੱਟ ਕੇ ਫੇਰ ਉਹਨੇ ਆਖਿਆ ਬੱਚਾ ਸੂਰਜ ਵਿੱਚ ਕਿੰਨੀਆਂ ਰੋਸ਼ਨਾ। ਉਹਨੇ ਆਖਿਆ ਚੰਨ ਆਇਆ ਆ ਕੇ। ਅਸੀਂ ਕਿਹੜੀ ਕਿਹੜੀ ਇੱਕ ਲਾਲ ਇੱਕ ਹਰੀ ਇੱਕ ਖੱਟੀ ਤੇ ਹਰੀ ਤਿੰਨ ਰੋਸ਼ਨਾ ਆਂਦੇ। ਦੋ ਹਮਲੇ ਸਾਡੇ ਆ ਤੇ ਇੱਕ ਹਮਾਰਾ ਛੋਟਾ। ਤੂੰ ਪਾਕਿਸਤਾਨ ਦੇ ਬੱਚੇ ਲੈ ਕੇ ਜਾਂਦੀ ਆ। ਫਿਰ ਮੇਰਾ ਨਾਨਾ ਮੰਨਿਆ ਮੇਰੇ ਮਨਾਨੇ ਨੇ ਅਸੀਂ ਆਖਿਆ ਸਾਨੂੰ ਗੱਡੀ ਚੜਾਇਆ ਤੇ ਸਾਨੂੰ ਗੱਡੀ ਚੜਾ ਗਿਆ ਨਾਨਾ। ਗੱਡੀ ਚੜਾ ਗਿਆ ਅਸੀਂ ਇੱਥੇ ਆ ਰੱਖੀਆਂ ਕੋਟਕਪੂਰੇ। ਅੱਛਾ ਕੋਟਕਪੂਰੇ ਲੈ ਕੇ ਕੋਟਕਪੂਰੇ ਲਾ ਰੱਖੀਆਂ ਨਾ ਤੇ ਉਹ ਅੱਗੋਂ ਖੜੇ ਸੀਗੇ, ਕਰਫੂ ਵਾਲਾ ਲਾਈ ਖੜੇ ਸੀਗੇ। ਲੱਗਾ ਨਾ ਦੇਣ ਤੇ ਮੇਰਾ ਮਾਮਾ ਹੀ ਲੱਗਦਾ ਸੀ ਬਾਬਾ ਰਾਣਾ। ਉਹਨੂੰ ਆਖਿਆ ਮਾਮਾ ਸਾਨੂੰ ਲੰਗਾ ਹੀ ਨਹੀਂ ਸਾਨੂੰ ਲਗਾ ਤੇ ਫਿਰ ਉਹਨੇ ਸਾਨੂੰ ਲਗਾਇਆ। ਅਸੀਂ ਫਿਰ ਪਿਛਲੀ ਰਾਤ ਬੱਚੇ ਲੈ ਲਏ ਤੇ ਚਾਰ ਭੈਣ ਭਰਾ ਸੀ ਅਸੀਂ ਜਿਹੜੇ ਹਿੰਦੁਸਤਾਨ ਤੋਂ ਆਏ ਆ। ਉੱਥੇ ਗੱਡੀ ਤੇ ਬਹਿ ਕੇ ਨਾ ਪਛਿੰਦੇ ਆ ਕੇ ਨਾ ਸਾਨੂੰ ਰੋਣਾ ਪੈ ਗਿਆ। ਉਹਨਾਂ ਨੇ ਆਖਿਆ ਵੀ ਮੁਸਲਮਾਨ ਰਹਿ ਜਾਓ ਤੇ ਹਿੰਦੂ ਵੀ ਰਹਿ ਜਾਓ। ਤੇ ਫਿਰ ਇੱਕ ਵੋਟ ਸੀਗਾ ਤੇ ਉਹਦੇ ਕੋਲੇ ਛੜੇ ਸੀ ਵੋਟ ਕੋਲੇ। ਇਹ ਕੋਈ ਮੇਰੀ ਮਾਂ ਨੇ ਦੇਤਾ ਕਿ ਮੇਰੇ ਪਿਓ ਨੂੰ ਮੇਰੇ ਤਾਏ ਨੂੰ ਤੇ ਇੱਕ ਦੂਜਾ ਦੋ ਉਹਨਾਂ ਨੇ ਆਪ ਲੈ ਲਏ ਤੇ ਲੈ ਕੇ ਕੇ ਤਕੜੇ ਹੋਇਆ। ਉਧਰ ਮੁਸਲਮਾਨੀ ਬੈਠੀ ਆ ਗਈ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਦਾ ਕੰਮ ਕੀਤੀ ਖੜੇ ਆ। ਉਹ ਫਿਰ ਆਉਂਦਾ ਸੀ ਉਹਨੇ ਆਉਂਦਾ ਨਾ ਲਾਈ ਗੋਡੀ ਦੇ ਵਿੱਚ ਲੰਗਾਰ ਨੂੰ ਚੜਾ ਚੱਕ ਦੇ ਜੂ ਗੱਡੀ ਫਿਰ ਟੁਰੀ ਜਾਣਾ। ਗੱਡੀ ਜੂ ਟੁਰੀ ਗਿਆ ਆ ਕੇ ਮੰਡੀ ਖੋਲਿਆ ਆ ਬੱਚੇ ਖੋਲਿਆ। ਫਿਰ ਇੱਥੇ ਸਾਡਾ ਟਿਕਾਣਾ ਹੋਇਆ। ਇਹ ਰਾਜ ਤੋਂ ਬਾਅਦ ਟੋਕੀਆਂ ਹੋਵੇ ਮਰੇ ਨਹੀਂ ਨਾ ਕੋਈ ਨਹੀਂ, ਸਾਰੇ ਤੇ ਸਹੀ ਸਲਾਮਤ ਆਏ। ਤੇ ਹੁਣ ਪਿੰਡ ਤੈਨੂੰ ਯਾਦ ਆਉਂਦਾ ਕਿਹੜਾ ਪਿਛਲਾ? ਹਾਂ ਪਿੰਡ ਬੜਾ ਯਾਦ ਆਉਂਦਾ। ਤੇ ਸਾਡਾ ਜਿਹੜਾ ਮਕਾਨ ਸੀ ਮੇਰੇ ਪਿਓ ਦਾ ਵਿਚਾਲੇ ਗੁਰਦੀ ਸੀ ਜੀ। ਅੱਗੇ ਮੂਹਰੇ ਦਰਵਾਜ਼ਾ ਸੀ ਵੱਡਾ ਸਾਰਾ। ਮੂਹਰੇ ਤੋਂ ਬਾਹਰ ਹੈਗਾ ਸੀਗਾ। ਤੇ ਹੋਰ ਆਸੇ ਪਾਸੇ ਕਿਹੜੇ ਪਿੰਡ ਸੀ? ਆਸੇ ਪਾਸੇ ਪਹਿਲੇ ਨਹੀਂ ਸੀਗੇ ਜਿਹੜਾ ਲਵਾਰਾ ਸੀ ਹਜੇ ਸਾਡੇ ਹੁਣ ਸਾਡੇ ਬੰਦੇ ਦਾ ਸਾਨੂੰ ਸਾਡੇ ਸੀਗੇ ਦੱਲੇ। ਹਾਂ ਦੱਲੇ।